दिल खून दे आंसू रो रहा ते गालां कड्ढण नूं दिल कर रहा। या अल्लाह इन्हां नूं 500 अफराद जिहड़े ने उन्हां नूं जन्नत दे विच जगह देई। ओए अल्लाह दे बंदे जदों ये जिंदा सी उदों तुसीं मरे होए सी, तुसीं मुक्के होए सी। तुहाडा FIA महकमा कित्थे सीगा? राणा सनाउल्ला साहब वज़ीर दाखला साहब तुसीं तुहाडे अंडर महकमा आंदा ਉਹ ਸੁੱਤਾ ਸੀਗਾ। ਉਹ ਮਾਵਾਂ ਜਿਨ੍ਹਾਂ ਦੇ ਲਾਲ ਜਿਹੜੇ ਆ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਮੱਛਲੀਆਂ ਖਾ ਗਈਆਂ, ਜਿੱਡੇ ਜਿਹਦੇ ਵੱਡੇ ਤੁਹਾਡੇ ਮੂੰਹ ਆ ਨਾ ਏਡੀਆਂ ਏਡੀਆਂ ਮੱਛਲੀਆਂ ਖਾ ਗਈਆਂ। ਜਿਹੜੀ ਸਾਡੀ ਗੌਰਮੈਂਟ ਆ ਜਾਂ ਜਿਹੜੇ ਸਾਡੇ ਬਹੁਤ ਹੀ ਕੋਈ ਆਲਾ ਨਸਲ ਦੇ ਕੋਈ ਜਿਹੜੇ ਉੱਤੇ ਅਸੀਂ ਭਾਏ ਹੋਏ ਸਹਾਬਾ ਕਰਾਮ ਦੀ ਲੜੀ ਦੇ ਵਿੱਚੋਂ ਉਹਨਾਂ ਨੂੰ ਕੁਝ ਕਹਿ ਸਕਾਂਗੇ। ਅਗਰ ਕੁਝ ਕਹਿ ਲਾਂਗੇ ਤਾਂ ਸ਼ਾਇਦ ਪਤਾ ਨਹੀਂ ਸਾਡੇ ਤੇ ਕੋਈ ਦਹਿਸ਼ਤਗਰਦੀ ਦਾ ਮੁਕੱਦਮਾ ਦਰਜ ਹੋ ਜਾਏਗਾ, ਪਤਾ ਨਹੀਂ ਸਾਡੇ ਤੇ ਕੀ ਹੋ ਜਾਏਗਾ। ਲੇਕਿਨ ਮੈਂ ਤੁਹਾਨੂੰ ਦੱਸਾਂਗਾ ਉਦੋਂ ਜਿਹੜੇ ਤੁਹਾਡੇ ਹਿੱਸੇ ਦੇ ਵਿੱਚ ਕਮਿਸ਼ਨ ਆਇਆ ਸੀ ਉਹ ਤੁਸੀਂ ਆਪਣੀਆਂ ਜੇਬਾਂ 'ਚ ਪਾਇਆ ਸੀ, ਮੈਂ ਨਹੀਂ ਆਪਣੀਆਂ ਜੇਬਾਂ 'ਚ ਪਾਇਆ ਸੀ। FIA ਲਓ, ਇੱਥੇ ਤੁਹਾਡਾ ਹੁੰਦਾ ਪਿਓ, ਇੱਥੇ ਤੁਹਾਡਾ ਹੁੰਦਾ ਭਰਾ, ਉਹ ਮਰਦਾ ਉੱਥੇ ਡੁੱਬ ਕੇ ਤੇ ਫਿਰ ਮੈਂ ਤੁਹਾਨੂੰ ਦੇਖਦਾ ਤੁਹਾਡੇ ਤੇ ਕੀ ਬੀਤਦੀ ਹੈ। अस्सलाम वालेकुम जी। अच्छा अज खैर जज्बाती भी बहुत हाँ, यकीन करो कि दिल खून दे आंसू रो रहा ते गालां कड्ढण नूं दिल कर रहा, लेकिन कड्ढणियां नहीं। ठीक है, जदों 500 पाकिस्तानी समंदर बुर्द हो रहा सी उदों साडे हुक्मरान सुत्ते सी। ਇਹ ਮੈਂ ਜਜ਼ਬਾਤ ਦੇ ਵਿੱਚ ਵੀ ਗੱਲਾਂ ਕਰਾਂਗਾ। ਠੀਕ ਹੈ, ਲੇਕਿਨ ਫਿਲਹਾਲ ਨਾ ਮੈਂ ਚਾਹ ਰਿਹਾ ਹਾਂ ਕਿ ਤੁਹਾਨੂੰ ਹਕੀਕਤ ਦੱਸਾਂ ਕਿ ਹਕੀਕਤ ਕੀ ਹੈ। ਅੱਜ ਹੀ ਅਸੀਂ ਯੌਮੇ ਸੋਗ ਮਨਾ ਰਹੇ ਹਾਂ। ਸਾਡੇ ਫੈਸਲਾਬਾਦ ਦੇ ਵਿੱਚ ਵੀ ਸਾਡੇ DC ਸਾਹਿਬ ਇੱਜ਼ਤ ਮਾਬ ਇੱਕ ਦਵਾਈਆ ਤਕਰੀਬਾਂ ਦਾ ਇਹਤਮਾਮ ਕਰਕੇ ਤੇ ਉੱਥੇ ਦੁਆ ਮੰਗ ਰਹੇ ਹੋਣਗੇ, ਯਾ ਅੱਲਾ ਇਹਨਾਂ ਨੂੰ 500 ਅਫਰਾਦ ਜਿਹੜੇ ਨੇ ਉਹਨਾਂ ਨੂੰ ਜੰਨਤ ਦੇ ਵਿੱਚ ਜਗ੍ਹਾ ਦੇਈ, ਯਾ ਅੱਲਾ ਇਹਨਾਂ 'ਤੇ ਆਪਣਾ ਰਹਿਮ ਫਰਮਾਈ। ਓਏ ਅੱਲਾ ਦੇ ਬੰਦੇ ਜਦੋਂ ਇਹ ਜ਼ਿੰਦਾ ਸੀ ਉਦੋਂ ਤੁਸੀਂ ਮਰੇ ਹੋਏ ਸੀ, ਤੁਸੀਂ ਮੁੱਕੇ ਹੋਏ ਸੀ। ਤੁਹਾਨੂੰ ਨਹੀਂ ਪਤਾ ਸੀ ਕਿ ਤੁਹਾਡਾ FIA ਮਹਿਕਮਾ ਕਿੱਥੇ ਸੀਗਾ। ਰਾਣਾ ਸਨਾਉल्ला ਸਾਹਿਬ ਵਜ਼ੀਰ ਦਾਖਲਾ ਸਾਹਿਬ ਤੁਸੀਂ ਤੁਹਾਡੇ ਅੰਡਰ ਉਹ ਮਹਿਕਮਾ ਆਂਦਾ, ਉਹ ਸੁੱਤਾ ਸੀਗਾ। ਗੁਜਰਾਂਵਾਲੇ ਦੇ ਵਿੱਚ ਹੁਣ ਪਰਚਾ ਦਰਜ ਹੋ ਗਿਆ ਜੀ, ਉਹ ਮਰੇ ਹੋਏ ਵਾਪਸ ਆ ਜਾਣੇ ਆ। ਕੁਛ ਸ਼ਰਮ ਕਰੋ, ਇਹ ਰੋਜ਼ ਦਾ ਕੰਮ ਹੋ ਗਿਆ ਜੇ। ਹਰ ਤੀਸਰੇ ਦਿਨ ਬਾਅਦ ਇੱਕ ਆਵਾਜ਼ ਆ ਜਾਂਦੀ ਹੈ ਜੀ ਕਸ਼ਤੀ ਡੁੱਬੀ ਹੈ, ਬੰਦੇ ਮਰ ਗਏ। ਉਹ ਇਹ ਕਸ਼ਤੀਆਂ ਤੱਕ ਬੰਦੇ ਪਹੁੰਚਦੇ ਕਿੱਦਾਂ ਵਾ? ਕਦੀ ਇਹਨਾਂ ਨਾਲ ਤੁਸੀਂ ਗੌਰ ਕੀਤਾ ਵਾ? ਉਹ ਮਾਵਾਂ ਜਿਨ੍ਹਾਂ ਦੇ ਲਾਲ ਜਿਹੜੇ ਆ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਮੱਛਲੀਆਂ ਖਾ ਗਈਆਂ, ਜਿੱਡੇ ਜਿਹਦੇ ਵੱਡੇ ਤੁਹਾਡੇ ਮੂੰਹ ਆ ਨਾ ਏਡੀਆਂ ਏਡੀਆਂ ਮੱਛਲੀਆਂ ਖਾ ਗਈਆਂ, ਉਹਨਾਂ ਦਾ ਕੋਈ ਪਰਸਾਨੇ ਹਾਲ ਹੈ? ਉਹ ਬੱਚੇ ਜਿਹੜੇ ਯਤੀਮ ਹੋਏ ਆ, ਉਹ ਬੀਵੀਆਂ ਜਿਹੜੀਆਂ ਬੇਵਾ ਹੋਈਆਂ ਵਾ, ਉਹਨਾਂ ਦਾ ਹਿਸਾਬ ਤੁਸੀਂ ਕਿਆਮਤ ਵਾਲੇ ਦਿਨ ਦਿਓਗੇ ਇਨਸ਼ਾਅੱਲਾ। ਮੈਂ ਤੁਹਾਨੂੰ ਦੱਸਦਾ ਕਿ ਅਸਲ ਹਕੀਕਤ ਕੀ ਹੈਗੀ ਆ। ਪਾਕਿਸਤਾਨੀ, ਅਫਗਾਨਿਸਤਾਨੀ, ਸ਼ਾਮ ਦੇ ਬਸ਼ਿੰਦੇ, ਠੀਕ ਹੈ, ਮਿਸਰ ਦੇ ਲੋਕ, ਇਹ ਆਪਣੇ ਬਿਹਤਰ ਮੁਸਤਕਬਲ ਦੀ ਖਾਤਰ ਯੂਰਪੀਅਨ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਜਾਂਦੇ ਨੇ। ਤੇ ਹੁੰਦਾ ਫਿਰ ਕੀ ਆ, ਮੇਰੇ ਇੱਕ ਹੱਥ ਦੇ ਵਿੱਚ ਨਾ ਪੇਪਰ ਫੜਿਆ ਆ, ਇਹਦੇ ਉੱਤੇ ਏਡੀ ਏਡੀ ਹੌਲਨਾਕ ਇਨਕਸ਼ਾਫ ਕੀਤੇ ਨੇ ਅੱਜ ਇੱਕ ਬਰਤਾਨਵੀ ਅਖਬਾਰ ਨੇ, ਕਿਉਂਕਿ ਸਾਡੇ ਪਾਕਿਸਤਾਨੀਆਂ ਨੂੰ ਤਾਂ ਤਫੀਕ ਹੀ ਨਹੀਂ ਨਾ ਹੈਗੀ ਕਿ ਅਸੀਂ ਕੋਈ ਜਿਹੜੀ ਸਾਡੀ ਗੌਰਮੈਂਟ ਆ ਜਾਂ ਜਿਹੜੇ ਸਾਡੇ ਬਹੁਤ ਹੀ ਕੋਈ ਆਲਾ ਨਸਲ ਦੇ ਕੋਈ ਜਿਹੜੇ ਉੱਤੇ ਅਸੀਂ ਭਾਏ ਹੋਏ ਸਹਾਬਾ ਕਰਾਮ ਦੀ ਲੜੀ ਦੇ ਵਿੱਚੋਂ ਉਹਨਾਂ ਨੂੰ ਕੁਝ ਕਹਿ ਸਕਾਂਗੇ। ਅਗਰ ਕੁਝ ਕਹਿ ਲਾਂਗੇ ਤਾਂ ਸ਼ਾਇਦ ਪਤਾ ਨਹੀਂ ਸਾਡੇ ਤੇ ਕੋਈ ਦਹਿਸ਼ਤਗਰਦੀ ਦਾ ਮੁਕੱਦਮਾ ਦਰਜ ਹੋ ਜਾਏਗਾ, ਪਤਾ ਨਹੀਂ ਸਾਡੇ ਤੇ ਕੀ ਹੋ ਜਾਏਗਾ। ਲੇਕਿਨ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੇ ਕਿਹੜੇ ਬੰਦੇ ਨੇ ਕਿੱਥੇ ਕਿੱਥੇ ਚਵਲ ਮਾਰੀ ਹੋਈ ਹੈ। ਹੁਣ FIA ਵਾਲੇ ਬੜੇ ਉੱਠ ਕੇ ਬਹਿ ਗਏ ਆ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਜਦੋਂ ਮਰਨ ਡੇ ਸੀ ਲੋਕ, ਉਦੋਂ ਜਿਹੜੇ ਤੁਹਾਡੇ ਹਿੱਸੇ ਦੇ ਵਿੱਚ ਕਮਿਸ਼ਨ ਆਇਆ ਸੀ ਉਹ ਤੁਸੀਂ ਆਪਣੀਆਂ ਜੇਬਾਂ 'ਚ ਪਾਇਆ ਸੀ, ਮੈਂ ਨਹੀਂ ਆਪਣੀਆਂ ਜੇਬਾਂ 'ਚ ਪਾਇਆ ਸੀ। FIA ਲਓ, ਇੱਥੇ ਤੁਹਾਡਾ ਹੁੰਦਾ ਪਿਓ, ਇੱਥੇ ਤੁਹਾਡਾ ਹੁੰਦਾ ਭਰਾ, ਉਹ ਮਰਦਾ ਉੱਥੇ ਡੁੱਬ ਕੇ ਤੇ ਫਿਰ ਮੈਂ ਤੁਹਾਨੂੰ ਦੇਖਦਾ ਤੁਹਾਡੇ ਤੇ ਕੀ ਬੀਤਦੀ ਹੈ। ਕਿਉਂਕਿ ਨਾ ਤੁਹਾਡਾ ਭਰਾ ਸੀ, ਨਾ ਤੁਹਾਡਾ ਪਿਓ ਸੀ, ਨਾ ਤੁਹਾਡਾ ਕੁਛ ਸੀਗਾ, ਡੁੱਬ ਕੇ ਮਰ ਗਿਆ। ਕੋਈ ਗੱਲ ਨਹੀਂ, ਸਾਨੂੰ ਕਾਹਦੀ ਫਿਕਰ, ਮਰ ਗਿਆ ਜੋ ਮਰ ਗਿਆ। ਚਲੋ ਖੈਰ, ਹਾਏ ਹਾਏ। ਅੱਛਾ ਜੀ, ਬਰਤਾਨਵੀ ਅਖਬਾਰ ਦੱਸਦਾ ਪਿਆ ਵਾ ਕਿ ਤਕਰੀਬਨ 500 ਬੰਦੇ ਦੇ ਵਿੱਚੋਂ 135 ਜਿਹੜੇ ਨੇ ਉਹ ਸਾਡੇ ਆਜ਼ਾਦ ਕਸ਼ਮੀਰ ਦੇ ਨੇ। ਆਜ਼ਾਦ ਕਸ਼ਮੀਰ ਤਾਂ ਆਪ ਐਡਾ ਸੋਹਣਾ, ਉੱਥੋਂ ਦੇ ਬੰਦੇ ਬਿਹਤਰ ਮੁਸਤਕਬਲ ਦੀ ਖਾਤਰ ਯੂਰਪ ਨੂੰ ਮੂੰਹ ਕਰ ਗਏ। ਯੂਰਪ ਨੂੰ ਕੀ ਮੂੰਹ ਕਰ ਗਏ? ਮੈਂ ਕਹਿੰਦਾ ਆਪਣੀ ਕਬਰ ਜਿਹੜੀ ਆ, ਅੱਛਾ ਇਹਨਾਂ ਬਦਨਸੀਬਾਂ ਦੀ ਕਬਰ ਵੀ ਨਹੀਂ ਬਣਨੀ। ਠੀਕ ਹੈ, ਕਿਸੇ ਨੂੰ ਮੱਛਲੀ ਖਾ ਗਈ ਹੋਣੀ ਆ, ਕਿਸੇ ਨੂੰ ਕੌਣ ਖਾ ਗਿਆ ਹੋਣਾ ਆ। ਉਹ ਬਦਨਸੀਬ ਨੇ ਜਿਨ੍ਹਾਂ ਦੇ ਮਗਰਲੇ ਜਿਹੜੇ ਸਾਰੀ ਉਮਰ ਜਿਹੜੇ ਆ ਰੋਂਦੇ ਰਹਿਣਗੇ। ਉਹ ਯਾਰ ਸਾਡੀ ਮਾਂ, ਭੈਣ, ਭਰਾ, ਪੁੱਤ, ਦਾਦਾ ਕੋਈ ਵੀ ਇਸ ਦੁਨੀਆ ਤੋਂ ਜਾਂਦਾ ਵਾ, ਉਹਦੀ ਕਿਤੇ ਕਬਰ ਬਣ ਜਾਂਦੀ ਹੈ, ਕਿਤੇ ਕੋਈ ਨਾ ਕੋਈ ਸਾਲ 6 ਮਹੀਨੇ ਬਾਅਦ ਉੱਥੇ ਜਾ ਕੇ ਫਾਤਿਹਾ ਪੜ੍ਹ ਲੈਂਦਾ, ਕੋਈ ਅੱਲਾ ਅੱਲਾ ਕਰ ਲੈਂਦਾ, ਚਲੋ ਉਹਦੀ ਰੂਹ ਨੂੰ ਸਕੂਨ ਮਿਲ ਜਾਂਦਾ। ਲੇਕਿਨ ਇਹ ਉਹ ਬਦਨਸੀਬ ਨੇ ਜਿਨ੍ਹਾਂ ਦੇ ਉੱਤੇ ਅਸੀਂ ਸਾਰੀ ਉਮਰ ਜਿਹਦੀ ਕਬਰ 'ਤੇ ਨਹੀਂ ਜਾ ਸਕਾਂਗੇ। ਪਤਾ ਨਹੀਂ ਕਿਹੜੀ ਮੱਛਲੀ ਖਾ ਗਈ ਹੋਣੀ, ਕੀ ਹੋ ਗਿਆ ਹੋਣਾ, ਕੀ ਨਹੀਂ ਹੋ ਗਿਆ ਹੋਣਾ। ਚਲੋ ਖੈਰ, ਦਿਲ ਰੋਂਦਾ ਪਿਆ। ਮੈਂ ਗੱਲਾਂ ਤਾਂ ਕਰਨੀਆਂ ਸੱਚੀਆਂ ਅੱਜ ਭਾਵੇਂ ਜੋ ਮਰਜ਼ੀ ਹੋ ਜਾਵੇ, ਕਿਉਂਕਿ ਅਸੀਂ ਇੱਕ ਨਾਮ ਨਿਹਾਲ ਜਿਹੜਾ ਨਾ ਯੌਮੇ ਸੋਗ ਮਨਾ ਰਹੇ ਹਾਂ।
ਪਾਕਿਸਤਾਨ ਦਾ ਪਰਚਮ ਜਿਹੜਾ ਵਾ ਸਰ ਨਗੂ ਰਹੇਗਾ। ਅਲਫਾਜ਼ ਦੇਖੋ ਪਤਾ ਨਹੀਂ ਕਿੱਥੋਂ ਕਿੱਥੋਂ ਕੱਢ ਲੈਂਦੇ ਆ। ਉਹਨਾਂ ਦੇ ਲਿੱਤਰ ਮਾਰ ਕੇ ਨਗੂ ਕਰੋ ਉਹਨਾਂ ਨੂੰ ਜਿਨ੍ਹਾਂ ਨੇ ਭਜਵਾਏ ਸੀਗੇ, ਉਹਨਾਂ ਦੇ ਲਿੱਤਰ ਵੱਜਣੇ ਚਾਹੀਦੇ ਆ। ਖੈਰ ਬਰਤਾਨਵੀ ਅਖਬਾਰ ਸਾਨੂੰ ਦੱਸਦਾ ਵਾ ਕਿ ਬੱਚੇ ਖਵਾਤੀਨ ਓਏ ਹੋਏ ਹੋਏ ਪਾਣੀ ਮੁੱਕ ਗਿਆ ਉਹਨਾਂ ਵਾਸਤੇ। ਉਹਨਾਂ ਨੂੰ ਜਹਾਜ਼ ਦਾ ਜਿਹੜਾ ਬਹਿਰੀ ਜਹਾਜ਼ ਆ ਉਹਦੇ ਤਹਿਖਾਨੇ 'ਚ ਵਾੜਿਆ। ਜਿਸ ਜਹਾਜ਼ ਦੇ ਵਿੱਚ ਇੱਕ 100 ਬੰਦਾ ਬਹਿੰਦਾ ਵਾ ਉਹਦੇ 'ਚ 500 ਬੰਦਾ ਵਾੜਿਆ, ਉਹਦੇ 700 ਬੰਦਾ ਵਾੜਿਆ ਤੇ ਡੁੱਬ ਕੇ ਮਰ ਜਾਓ। ਜਹਾਜ਼ ਦਾ ਇੰਜਨ 3 ਦਿਨ ਪਹਿਲੇ ਫੇਲ ਹੋ ਗਿਆ, ਕਿਸੇ ਨੇ ਕੁਛ ਨਹੀਂ ਕੀਤਾ ਕਿਉਂਕਿ ਕਿਹੜਾ ਕਿਸੇ ਦੀ ਔਲਾਦ ਸੀ। ਠੀਕ ਹੈ, ਉਹ ਬੰਦੇ ਸੀਗੇ ਜਿਨ੍ਹਾਂ ਦਾ 35 ਲੱਖ ਅਸੀਂ ਜੇਬ 'ਚ ਪਾਇਆ ਸੀ, ਅਸੀਂ ਹੜੱਪ ਕਰ ਜਾਣਾ ਸੀਗਾ। ਖਸਮਾਂ ਦਾ ਸਿਰ ਖਾਨ ਜਿੱਧਰ ਕੋਈ ਜਾਂਦਾ ਜਾਵੇ ਨਾ ਜਾਵੇ ਉਹਨਾਂ ਦੀ। ਅੱਛਾ, ਇਹਦੇ ਵਾਸਤੇ ਪੂਰੀ ਦੁਨੀਆ ਦੇ ਵਿੱਚ ਕਵਾਨੀਨ ਮੌਜੂਦ ਨੇ। ਇਨਸਾਨੀ ਸਮਗਲਿੰਗ ਜਿਹੜੀ 5-7 ਸਾਡੇ ਜਿਹੜੇ ਗਰੀਬ ਮਮਾਲਕ ਨੇ ਇਹਨਾਂ ਨੂੰ ਹੀ, ਕਿਉਂਕਿ ਗਰੀਬਾਂ ਨੂੰ ਲੁੱਟਿਆ ਜਾ ਸਕਦਾ। ਜਿਹੜੇ ਸਾਡੇ ਵਰਗੇ ਨੇ ਸਾਨੂੰ ਕੋਈ ਦਿਖਾ ਦੇਗਾ ਨਾ ਕਿ ਉਹ ਫਲਾਂ ਜਗ੍ਹਾ 'ਤੇ ਖਜ਼ਾਨਾ ਦੱਬਿਆ ਹੋਇਆ ਤੇ ਤੁਸੀਂ ਜਾ ਕੇ ਖੋਦੋ, ਤੇ ਅਸੀਂ ਉਹਨੂੰ ਖੋਦਣਾ ਸ਼ੁਰੂ ਕਰ ਦੇਣਾ। ਕਿਉਂਕਿ ਅਸੀਂ ਲਾਈ ਲੱਗ ਜੀ ਕੌਮ, ਸਾਨੂੰ ਕਿਹੜਾ ਕੋਈ ਏਡੀ ਕਿਸੇ ਨੇ ਸ਼ੌਰ ਕੋਈ ਅਕਲ ਕੋਈ ਮੌਤ ਦਿੱਤੀ ਹੈਗੀ, ਨਾ ਹੀ ਅਸੀਂ ਸੋਚਣਾ ਵੀ ਗਵਾਰਾ ਨਹੀਂ ਨਾ ਕਰਦੇ ਮਾਸ਼ਾਅੱਲਾ। ਠੀਕ ਹੈ, ਤੇ ਇਨਸਾਨੀ ਸਮਗਲਿੰਗ ਵਾਸਤੇ ਹਰ ਮੁਲਕ ਦੇ ਆਪਣੇ ਆਪਣੇ ਕਵਾਨੀਨ ਮੌਜੂਦ ਨੇ। ਲੇਕਿਨ ਕਦੀ ਕਿਸੇ ਨੇ ਨਹੀਂ ਪੁੱਛਿਆ ਬਹਿਰਾ ਰੂਮ ਵੱਲ ਨੂੰ, ਇਟਲੀ ਵੱਲ ਨੂੰ ਬੰਦੇ ਜਾਣਦੇ ਆ ਜਿਹੜੇ ਉਹਨਾਂ ਮੁਲਕਾਂ ਦੀ ਸਿਕਿਉਰਿਟੀ ਫੋਰਸਿਸ ਨੇ ਉਹ ਕੀ ਕਰਦੀਆਂ ਪਈਆਂ ਨੇ, ਜਿਹੜੇ ਸਾਡੇ ਮੁਲਕ ਦੀ ਸਿਕਿਉਰਿਟੀ ਫੋਰਸਿਸ ਨੇ ਉਹ ਕੀ ਕਰਦੀਆਂ ਪਈਆਂ ਨੇ, ਯੂਨਾਨ ਦੇ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਕੀ ਕਰਦੇ ਪਏ ਨੇ। ਅਸੀਂ ਅਰਬਾਂ ਰੁਪਇਆ ਜਿਹੜਾ ਵਾ ਹਰ ਮੁਲਕ ਆਪਣੇ ਦਿਫਾਅ ਵਾਸਤੇ ਰੱਖ ਦਿੰਦਾ। ਉਹਨਾਂ ਦੀ ਸਬਮਰੀਨ ਜਿਹੜੀ ਸਮੁੰਦਰ ਦੇ ਵਿੱਚ ਇੱਕ ਕਸ਼ਤੀ ਚੱਲਦੀ ਹੁੰਦੀ ਜਿਹੜੀ ਨਜ਼ਰ ਹੀ ਨਹੀਂ ਆਉਂਦੀ, ਉਹਨੂੰ ਸਾਰਾ ਕੁਝ ਉੱਤੇ ਨਜ਼ਰ ਆ ਰਿਹਾ ਹੁੰਦਾ। ਉਹ ਅੰਨੇ ਹੋਏ ਸੀਗੇ, ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਾ। ਇਹ ਸੁਡਾਨ ਵਾਲੇ ਇਹ ਉਹ ਯੂਨਾਨ ਵਾਲੇ ਜਿਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਜਾਂਦਾ ਮੁਲਕਾਂ ਦੇ ਜਹਾਜ਼, ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਕੌਣ ਲੰਘ ਗਿਆ ਕੌਣ ਨਹੀਂ ਲੰਘ ਗਿਆ ਇੱਥੋਂ ਦੀ। ਅਫਸੋਸ, ਅਸੀਂ ਕਿੰਨੀ ਦੇਰ ਤੱਕ ਸੋਗ ਮਨਾਉਂਦੇ ਰਵਾਂਗੇ। ਤੇ ਜਦੋਂ ਸਾਡਾ 500 ਬੰਦਾ ਡੁੱਬ ਕੇ ਮਰ ਜਾਏਗਾ ਉਦੋਂ ਅਸੀਂ ਯੌਮੇ ਸੋਗ ਮਨਾਵਾਂਗੇ, ਉਦੋਂ ਅਸੀਂ ਮੁਕੱਦਮਾ ਦਰਜ ਕਰਾਂਗੇ, ਉਦੋਂ ਅਸੀਂ ਲੋਕਾਂ ਨੂੰ ਫੜਾਂਗੇ ਤੇ ਫਿਰ ਉਹਨਾਂ ਫੜੇ ਹੋਏ ਲੋਕਾਂ ਨੂੰ ਪੈਸੇ ਲੈ ਕੇ ਛੱਡਾਂਗੇ। ਲਓ ਇੱਕ ਤੁਹਾਨੂੰ ਹੋਰ ਮਜ਼ੇ ਦੀ ਗੱਲ ਦੱਸਾਂ, FIA ਦੀ ਹੁਣ ਫਿਰ ਚਾਂਦੀ ਵੀ ਸ਼ੁਰੂ ਹੋਣੀ ਜੇ। ਆ ਦੇਖਣਾ 2-4 ਦਿਨਾਂ ਦੇ ਵਿੱਚ FIA ਨੇ ਮੁਖਤਲਿਫ ਇਲਾਕਿਆਂ 'ਚ ਰੇਡ ਕਰਨੇ ਆ। ਕੋਈ ਮੇਰੇ ਵਰਗਾ ਫੜ ਲਿਆ, ਕੋਈ ਤੇਰੇ ਵਰਗਾ ਫੜ ਲਿਆ, ਕੋਈ ਨੱਥੂ ਫੜ ਲਿਆ, ਕੋਈ ਫੱਤੂ ਫੜ ਲਿਆ, ਸਾਰੇ ਫੜਨਗੇ। ਜਿਹੜੇ ਮਾੜੇ ਮੋਟੇ ਆ ਜਿਹੜੇ ਇੱਥੇ ਬਣਾ ਕੇ ਬੈਠੇ ਆ ਟਰੈਵਲ ਏਜੰਸੀਆਂ, ਇਹਨਾਂ ਨੂੰ ਫੜਨਗੇ, ਇਹਨਾਂ ਕੋਲ ਪੈਸੇ ਲੈਣਗੇ ਤੇ ਆਪਣੀਆਂ ਕਾਰਵਾਈਆਂ ਸ਼ੋਅ ਕਰਨਗੇ। ਲਓ ਜੀ ਅਸੀਂ 10 ਬੰਦੇ ਫੜ ਕੇ ਲਿਆਂਦੇ ਸੀ, ਇਹ ਤਾਂ ਮੁਲਵਸ ਨਹੀਂ ਨਿਕਲੇ, ਇਹਨਾਂ ਕੋਲ ਪੈਸੇ ਲੈ ਕੇ ਮੈਂ ਅਸੀਂ ਜੇਬ 'ਚ ਪਾ ਲਏ ਆ, ਇਹ ਮੁਲਵਸ ਨਹੀਂ ਹੈਗੇ, ਕੋਈ ਹੋਰ ਬੰਦੇ ਫੜੋ। ਇਹ ਇਹਨਾਂ ਦੀ ਚਾਂਦੀ ਸ਼ੁਰੂ ਹੋ ਗਈ ਆ। ਬਾਕੀ ਮੈਂ ਐਂਡ 'ਤੇ ਉਹਨਾਂ ਮਾਂ-ਬਾਪ ਨੂੰ, ਉਹਨਾਂ ਭੈਣਾਂ ਭਰਾਵਾਂ ਨੂੰ ਹੱਥ ਜੋੜ ਕੇ ਇੱਕ ਅਪੀਲ ਕਰਾਂਗਾ ਕਿ ਇਹ ਵੇਖੋ ਮੇਰੇ ਬੱਝੇ ਹੱਥ, ਬਿਹਤਰ ਮੁਸਤਕਬਲ ਅਗਰ ਚਾਹੁੰਦੇ ਹੋ ਤੇ ਜਿਹੜਾ ਕੋਈ ਅਸਲ ਤਰੀਕਾ ਵਾ ਵੀਜ਼ਾ ਲਵਾ ਕੇ ਜਾਣ ਦਾ। ਹੁਣ ਬਰਤਾਨੀਆ ਦੇ ਵੀਜ਼ੇ ਬੜੇ ਸੌਖੇ ਖੁੱਲ੍ਹੇ ਹੋਏ ਆ, ਬਾਕੀ ਮੁਲਕਾਂ ਦੇ ਵੀ ਬੜੇ ਸੌਖੇ ਖੁੱਲ੍ਹੇ ਹੋਏ ਆ। ਤੇ ਮੈਂ ਅਮੀਰ ਮੁਲਕਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਤੇ ਜਾਂ ਕੋਈ ਆ ਕੇ ਸਾਨੂੰ ਗੋਦ ਲੈ ਲਵੋ। ਅਗਰ ਤੁਸੀਂ ਸਾਨੂੰ ਗੋਦ ਨਹੀਂ ਲੈ ਸਕਦੇ ਨਾ ਤੇ ਸਾਡੇ ਵੀਜ਼ਿਆਂ ਦੀਆਂ ਪਾਲਿਸੀਆਂ ਇੰਨੀਆਂ ਸੌਖੀਆਂ ਕਰ ਦਿਓ ਤਾਂ ਕਿ ਸਾਡੇ ਨੌਜਵਾਨ ਜਿਹੜੇ ਸਾਡਾ ਮੁਸਤਕਬਲ ਆ ਇਹ ਕਮ ਸੇ ਕਮ ਡੁੱਬ ਕੇ ਨਾ ਮਰਨ। ਬਹੁਤ ਸ਼ੁਕਰੀਆ।